ਆ ਫੁੱਫੀਆਂ ਦੇ ਬਾਰੇ ਦੇਖੋ ਜੀ, ਮੈਂ ਤੇ ਆਪਣੀ ਔਲਾਦ ਨੂੰ ਇਹ ਗੱਲ ਸਮਝਾ ਕੇ ਜਾਊਂਗਾ ਕਿ ਬਲਕਿ ਹੁਣ ਵੀ ਇਹਨਾਂ ਨੂੰ ਟ੍ਰੇਨਿੰਗ ਦੇ ਦੀ ਵੀ ਫੁੱਫੀ ਘਰ ਆਵੇ ਨਾ ਤੇ ਉਹਦੇ ਵੱਲ ਦੇਖ ਕੇ ਮੂੰਹ ਨਹੀਂ ਬਣਾਉਣਾ, ਬਲਕਿ ਉਹਦਾ ਉੱਠ ਕੇ ਇੰਜ ਵੈਲਕਮ ਕਰੋਗੇ ਜਿੱਦਾਂ ਲੋਕ ਪੀਰਾਂ ਦਾ ਵੈਲਕਮ ਕਰਦੇ, ਤਾਂ ਕਿ ਉਹਨੂੰ ਇਹ ਪਤਾ ਲੱਗੇ ਕਿ ਉਹ ਆਪਣੇ ਭਰਾ ਦੇ ਘਰ, ਆਪਣੇ ਪੁੱਤਰ ਦੇ ਘਰ, ਯਾਨੀ ਕਿ ਸਮਝ ਲਓ ਕਿ ਆਪਣੇ ਹੀ ਘਰ ਆਈ ਆ। ਉਹਦੇ ਵਾਸਤੇ ਨਵੇਂ ਬਰਤਨ ਤੇ ਨਵਾਂ ਬਿਸਤਰਾ ਵਿਛਾਉਣਾ ਵਾ ਪੁੱਤ, ਕਿ ਉਹਨੂੰ ਕਿਸੇ ਕਿਸਮ ਦੀ ਯਾਨੀ ਕਿ ਕੋਈ ਪਰੇਸ਼ਾਨੀ ਨਾ ਹੋਵੇ। ਜਿਹੜਾ ਟਾਈਮ ਉਹਨੇ ਇੱਥੇ ਰਹਿਣਾ ਵਾ ਨਾ, ਉਹ ਆਪਣੇ ਆਪ ਨੂੰ ਰਾਹਤ ਦੇ ਵਿੱਚ ਮਹਿਸੂਸ ਕਰੇ, ਆਪਣੇ ਆਪ ਨੂੰ ਕਹਿ ਲਓ ਕਿ ਸਕੂਨ ਦੇ ਵਿੱਚ ਮਹਿਸੂਸ ਕਰੇ ਕਿ ਮੈਂ ਸਕੂਨ 'ਚ ਆ। ਉਹ ਪਲ ਨੂੰ ਯਾਦ ਰਹਿਣਾ ਕਿ ਮੈਂ ਮਾਪਿਆਂ ਦਾ, ਕਿਉਂਕਿ ਉਹਦਾ ਵੀ ਘਰ ਸੀ ਵੀ ਔਰ ਹੈ ਵੀ ਆ। ਅਸਾਂ ਗੱਲ ਕਰਨ ਦਾ ਮਕਸਦ ਇਹ ਆ ਕਿ ਜਿਹੜੀਆਂ ਫੁੱਫੀਆਂ ਹੁੰਦੀਆਂ ਵਾ ਨਾ, ਜਿੰਨੀ ਦੁਆ ਇਹ ਭਤੀਜੀਆਂ ਨੇ ਕਰਦੀਆਂ ਨਾ ਕਿ ਅੱਲਾ ਦੀ ਜ਼ਾਤ ਪਾਕ ਮੇਰੇ ਭਰਾ ਨੂੰ ਭਾਗ ਲਾਵੇ ਤੇ ਮੈਂ ਆਪਣੇ ਭਤੀਜੇ ਵੇਖਾਂ ਮੇਰੇ ਪਿਓ ਦੀ ਵਾੜੀ ਬਣੇ, ਸ਼ਾਇਦ ਤੇ ਕੋਈ ਕਰਦਾ ਹੋਵੇ। ਇਸ ਵਾਸਤੇ ਉਹਨੂੰ ਇਦਾਂ ਦਾ ਪ੍ਰੋਟੋਕੋਲ ਦਿਓ ਕਿ ਉਹਦਾ ਦਿਲ ਧੜਕੇ ਇਸ ਟਾਈਮ ਮੈਂ ਆਪਣੇ ਮਾਪਿਆਂ ਦੇ ਘਰ ਜਾਣਾ, ਮੈਂ ਆਪਣੇ ਘਰ ਜਾਣਾ। ਮੈਂ ਤਾਂ ਇਹ ਗੱਲ ਕਹਾਂਗਾ ਕਿ ਫੁੱਫੀਆਂ ਦੀ ਇੰਨੀ ਕਦਰ ਹੋਣੀ ਚਾਹੀਦੀ, ਕਿਉਂਕਿ ਇਹਨਾਂ ਦੀਆਂ ਕੁਰਬਾਨੀਆਂ ਬੜੀਆਂ ਹੁੰਦੀਆਂ ਭਤੀਜਿਆਂ ਵਾਸਤੇ।